ਜਦੋਂ ਸਿੱਖ ਰਾਜ ਜਾਂਦਾ ਏ ਕਮਰ ਦਲੀਪ ਸਿੰਘ ਦੀ ਗੱਲ ਆਉਂਦੀ, ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਕੇ ਵਾਲ ਕੱਟੇ ਜਾਂਦੇ, ਈਸਾਈ ਬਣਾਇਆ ਜਾਂਦਾ। ਪਰ ਕੁਝ ਸਮੇਂ ਬਾਅਦ ਜਦੋਂ ਉਹਨਾਂ ਨੂੰ ਸੋਝੀ ਆਉਂਦੀ ਹੈ ਤਾਂ ਉਹ ਬਾਅਦ ਵਿੱਚ ਸਿੱਖ ਧਰਮ ਧਾਰਨ ਕਰਦੇ ਨੇ। ਪੰਜਾਬ ਦੇ ਲੋਕਾਂ ਦੇ ਸਾਹਮਣੇ ਬਹੁਤ ਵੱਡਾ ਸੰਕਟ ਹੈ ਈਸਾਈ ਧਰਮ ਬਣਨਾ। ਉਹਨਾਂ ਨੇ ਗਰੀਬੀ ਦਾ ਕਾਰਨ ਲੱਭਿਆ ਮੇਨ कि इन्हों पैसे की लोड़ है, विचों ही प्रचारक पैदा करते। किन्ने ऐसे प्रचारक जिहड़े सिखां दे विचों निकल करके ते उन्हां दा प्रचार उन्होंने करना शुरू कर दिता। सिख दा ते जीवन बड़ा उच्चा सुच्चा होना चाहिए कि जिहड़ा पूर्ण भरोसा रखदा गुरु के उपर, वो लालच वस नहीं हो सकता। उन्होंने वो टोह के वेख लिया कि ये किद्दां साडे वल आ सकदे आ, किद्दां इन्हां नूं खिच्चिया जा सकदा, किद्दां लिआया जा सकदा वा। वो इस कारण करके लिया रहे। ईसाई धर्म सब तो वध फैलाओ, ਉਹਦੀ सपोर्ट करो ते ਉਹਨੂੰ पूरे इंडिया ਦੇ ਵਿੱਚ ਲਾਗੀ करवाओ ते कैंसर ਦਾ मरीज कोई नहीं रहना। ਸਿੱਖਾਂ ਦਾ ਧਰਮ ਹੀ ਕਿਉਂ ਇੰਨਾ ਤਬਦੀਲ ਹੋ ਰਿਹਾ ਮਾਝੇ ਦੀ ਧਰਤੀ ਤੇ, ਗੁਰਦਾਸਪੁਰ ਦੀ ਧਰਤੀ ਤੇ, ਕਿ ਜਾਂ ਉਹਨਾਂ ਨੂੰ ਕੋਈ ਪਿੱਛੋਂ ਪੋਲੀਟੀਕਲ ਪੂਰੀ ਸਹਾਇਤਾ ਮਿਲ ਰਹੀ ਹੈ ਤੇ ਜਾਂ ਫਿਰ ਜਿਹੜੇ ਆਪਣੇ ਸਿੱਖਾਂ ਦੇ ਅੰਦਰ ਵੀ ਜਿਹੜੀਆਂ ਕਮਜ਼ੋਰੀਆਂ ਆ ਚੁੱਕੀਆਂ ਕਿ ਅਸੀਂ ਆਪਣਾ ਉਹਨਾਂ ਪ੍ਰਚਾਰ ਨਹੀਂ ਕਰ ਸਕੇ ਜਿੰਨਾ ਕਰਨਾ ਬਣਦਾ ਸੀ। ਅੱਜ ਅਜਿਹਾ ਕੀ ਹੋ ਗਿਆ ਕਿ ਉਹਨਾਂ ਦੇ ਗਿਣਤੀ ਦੇ ਪਾਸਟਰ ਲੋਕ ਆਉਂਦੇ ਆ ਔਰ ਲੋਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਆ, ਉਹਨਾਂ ਦਾ ਧਰਮ ਧਾਰਨ ਕਰਵਾਇਆ ਜਾ ਰਿਹਾ, ਚਾਹੇ ਲਾਲਚ ਦੇ ਅਧੀਨ ਹੋਵੇ, ਚਾਹੇ ਹੋਰ ਕਿਸੇ ਤਰੀਕੇ ਦੇ ਨਾਲ ਹੋਵੇ। ਪਖੰਡ ਵੇਖੋ, ਪਖੰਡ ਸੌਦੇ ਸਾਧ ਨੇ ਕੀਤਾ, ਦੁਨੀਆ ਉਹਦੇ ਮਗਰ ਵੀ ਲੱਗੀ ਆ। ਹੁਣ ਜਿਹੜਾ ਪਾਸਟਰ ਹੈ ਜਿਹਨੂੰ ਪਾਦਰੀ ਕਹਿੰਦੇ ਆ, ਉਹ ਆਪਣਾ ਪ੍ਰਚਾਰ ਕਰ ਰਿਹਾ, ਉਹਨੂੰ ਨਾ ਤੇ ਭਾਈ ਸਾਹਿਬ ਜੀ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਹੈ ਤੇ ਨਾ ਹੀ ਉਹਨਾਂ ਨੂੰ ਆਪਣੀ ਮਾਤਾ ਪਿਤਾ ਦੀ ਕੋਈ ਦਵਾ ਬੂਟੀ ਦਾ ਫਿਕਰ ਹੈ। ਉਹਨਾਂ ਨੂੰ ਕੇਵਲ ਇੱਕੋ ਇੱਕ ਗੱਲ ਦਾ ਫਿਕਰ ਹੈ ਕਿ ਅਸੀਂ ਪ੍ਰਚਾਰ ਕਰਨਾ ਈਸਾਈ ਮਤ ਦਾ। ਸਾਨੂੰ ਕਿਸੇ ਨੂੰ 40 ਆ ਰਿਹਾ, ਕਿਸੇ ਨੂੰ 50 ਆ ਰਿਹਾ, ਕੋਈ ਲੱਖ ਰਹਿ ਰਿਹਾ, ਕੋਈ 1.5 ਲੱਖ ਰਹਿ ਰਿਹਾ। ਸ਼੍ਰੋਮਣੀ ਕਮੇਟੀ 'ਚ ਪ੍ਰਚਾਰਕ ਭਰਤੀ ਹੋ ਗਿਆ, ਉਹਦੀ ਸਟਾਰਟਿੰਗ ਕਿੰਨੇ ਤੋਂ ਹੁੰਦੀ ਆ? 7000 ਤੋਂ। 7000 ਤੇ ਗੁਰਦਾਸਪੁਰ ਆਉਣ ਜਾਣ ਦਾ ਉਹ ਤੇਲ ਪਾਣੀ ਕੱਢੇਗਾ ਕਿ ਪ੍ਰਚਾਰ ਕਰੇਗਾ ਉੱਥੇ ਜਾ ਕੇ? ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਸਿੱਖਾਂ ਦੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਦਰਪੇਸ਼ ਚੁਣੌਤੀ ਹੈ ਜਿਸ ਨੂੰ ਈਸਾਈਅਤ ਮਤ ਕਿਹਾ ਜਾਂਦਾ ਹੈ। ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਮਜਬੂਰੀ ਵਸ ਲੋਕ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪ੍ਰੇਰ ਕੇ ਜਿਹੜਾ ਈਸਾਈ ਧਰਮ ਧਾਰਨ ਕਰਵਾਇਆ ਜਾ ਰਿਹਾ। ਅਸਲ ਮਨਸ਼ਾ ਕੀ ਹੈ? ਗਿਣਤੀ ਨੂੰ ਵਧਾਉਣਾ ਹੈ, ਪੈਸੇ ਦੇ ਕੇ, ਲਾਲਚ ਦੇ ਕੇ ਇਹ ਕੁਝ ਕੀਤਾ ਜਾ ਰਿਹਾ ਜਾਂ ਫਿਰ ਲੋਕ ਆਪ ਮੁਹਾਰੇ ਆ ਰਹੇ ਨੇ? ਇਸ ਕਤਾਰ ਦੇ ਵਿੱਚ ਵੱਡੀ ਕਤਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਵੱਡੀ ਕਤਾਰ ਦੇ ਵਿੱਚ ਜਿਹੜੇ ਸ਼ਮੂਲੀਅਤ ਕਰਨ ਵਾਲੇ ਲੋਕ ਨੇ ਉਹ ਕਿਹੜੇ ਨੇ, ਕਿਹੜੇ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ, ਕਿ ਉਹ ਕਿਸ ਤਰੀਕੇ ਦੇ ਨਾਲ ਕਿਹੜੀ ਪਾਲਿਸੀ ਤਹਿਤ ਇਹਨਾਂ ਲੋਕਾਂ ਦੇ ਕਹਿ ਸਕਦੇ ਹਾਂ ਕਿ ਗ੍ਰਿਫਤ ਦੇ ਵਿੱਚ ਆ ਰਹੇ ਨੇ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਗੁਰਸਿੱਖ ਨੌਜਵਾਨ ਸਿੱਖ ਧਰਮ ਦੇ ਪ੍ਰਚਾਰਕ ਨੇ ਭਾਈ ਚਮਕੌਰ ਸਿੰਘ, ਜਿਹੜੇ ਸਿੱਖੀ ਸਿਧਾਂਤ ਬਾਰੇ ਨੌਲੇਜ ਰੱਖਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਰੱਖਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਸਵਾਗਤ ਹੈ ਸਭ ਤੋਂ। ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਕਿ ਇਸ ਮੁੱਦੇ ਤੇ ਆਪਾਂ ਇਕੱਤਰ ਹੋ ਕੇ ਬੈਠੇ ਹਾਂ ਜੀ। ਚਮਕੌਰ ਸਿੰਘ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ, ਜਿਵੇਂ ਗੱਲ ਕੀਤੀ ਹੈ ਕਿ ਖਾਸ ਕਰ ਜਿਹੜਾ ਈਸਾਈਅਤ ਲੋਕ ਹੈ, ਕਿਉਂਕਿ ਪਿਛਲੇ ਲੰਮੇਰੇ ਸਮੇਂ ਤੋਂ ਬਹੁਤ ਵੱਡਾ ਸਬੰਧ ਰਿਹਾ ਕਿ ਜਦੋਂ ਸਿੱਖ ਰਾਜ ਜਾਂਦਾ ਹੈ ਕਮਰ ਦਲੀਪ ਸਿੰਘ ਦੀ ਗੱਲ ਆਉਂਦੀ, ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਕੇ ਵਾਲ ਕੱਟੇ ਜਾਂਦੇ, ਈਸਾਈ ਬਣਾਇਆ ਜਾਂਦਾ। ਪਰ ਕੁਝ ਸਮੇਂ ਬਾਅਦ ਜਦੋਂ ਉਹਨਾਂ ਨੂੰ ਸੋਝੀ ਆਉਂਦੀ ਹੈ ਤਾਂ ਉਹ ਬਾਅਦ ਵਿੱਚ ਸਿੱਖ ਧਰਮ ਧਾਰਨ ਕਰਦੇ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਹੁਤ ਵੱਡਾ ਸੰਕਟ ਹੈ ਈਸਾਈ ਧਰਮ ਬਣਨਾ, ਜਾਂ ਇਸ ਤਰੀਕੇ ਦਾ ਕਾਰਨ ਕੀ ਮੰਨਦੇ ਹੋ? ਇਹਦਾ ਕਾਰਨ ਖਾਸ ਕਰਕੇ ਮੈਂ ਜਦੋਂ ਮਾਝੇ ਦੀ ਧਰਤੀ ਦੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦਾ ਮਾਝਾ ਉਹਨੂੰ ਕਿਹਾ ਜਾਂਦਾ ਜਿਹੜਾ ਪੰਜਾਬ ਦਾ ਵਿਚਕਾਰਲਾ ਹਿੱਸਾ ਸੀ, ਕਿ ਜਿਹੜਾ ਵਿਚਲਾ ਹਿੱਸਾ, ਤੇ ਮਾਝੇ ਦੀ ਧਰਤੀ ਤੇ ਗੁਰਦਾਸਪੁਰ ਪੈਂਦਾ, ਬਟਾਲਾ ਏਰੀਆ ਜਿੰਨਾ ਵੀ ਆ। ਤੇ ਉੱਥੋਂ ਦਾ ਕਾਰਨ ਜੋ ਹੁਣ ਤੱਕ ਸਾਨੂੰ ਪਤਾ ਲੱਗਾ, ਕਿਉਂਕਿ 2 ਮਹੀਨੇ ਮੈਂ ਵੀ ਉੱਥੇ ਪ੍ਰਚਾਰ ਦੇ ਲਾਏ ਸੀ। ਬਟਾਲੇ ਦੇ ਲਾਗੇ ਪੁਰਾਣਾ ਪਿੰਡ ਆ, ਉਸ ਨਗਰ ਦੇ ਵਿੱਚ ਮੈਂ ਲਗਭਗ 1.5-2 ਮਹੀਨਾ ਰਿਹਾ, ਪ੍ਰਚਾਰ ਕੀਤਾ। ਉਹ ਵੀ ਤਕਰੀਬਨ ਅੱਧਾ ਪਿੰਡ ਈਸਾਈਆਂ ਦਾ ਬਣ ਚੁੱਕਾ। ਜਿਹੜਾ ਮੈਂ ਕਾਰਨ ਤੁਸੀਂ ਪੁੱਛਿਆ ਹੈ ਨਾ, ਉਹਦਾ ਕਾਰਨ ਮੈਨੂੰ ਤਾਂ ਇਹ ਲੱਗਦਾ ਕਿ ਜਿਹੜਾ ਗਰੀਬ ਵਰਗ ਲੋਕ ਆ ਨਾ, ਜਿਹਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਖਾਣ ਨੂੰ, ਜਾਂ
ਕਿ ਕੋਈ ਉਹਨਾਂ ਦਾ ਕੋਈ ਰੁਜ਼ਗਾਰ ਨਹੀਂ ਹੈ, ਕਿਸੇ ਪ੍ਰਕਾਰ ਦੇ ਉਹਨਾਂ ਦੇ ਬੱਚੇ ਭੁੱਖੇ ਰੋਲ ਰਹੇ ਆ। ਸੋ ਸਾਹਮਣੇ ਤੇ ਸਾਡੇ ਵਾਲਿਆਂ ਨੇ ਸੀ, ਪਰ ਉਹਨਾਂ ਨੇ ਉਹਨਾਂ ਦਾ ਲਾਲਚ ਸਮਝ ਕੇ ਕਿ ਇਹਨਾਂ ਦਾ ਲਾਲਚ ਕੀ ਹੈ, ਇਹਨਾਂ ਦੀ ਕਮਜ਼ੋਰੀ ਕੀ ਹੈ ਕਿ ਇਹਨਾਂ ਨੂੰ ਆਪਣੇ ਧਰਮ ਵੱਲ ਲਿਜਾਇਆ ਜਾਵੇ, ਉਹ ਕਾਰਨ ਸਮਝ ਕੇ ਅਗਲਿਆਂ ਨੇ ਪੈਸਾ ਵੰਡਿਆ। ਅਗਲਿਆਂ ਨੇ ਉਹਨਾਂ ਦੇ ਵਿੱਚੋਂ ਹੀ ਕੁਝ ਨਾ ਕੁਝ ਜਿਹੜੇ ਥੋੜ੍ਹੇ ਬੜੇ ਐਜੂਕੇਟਡ ਸੀ, ਜਿਨ੍ਹਾਂ ਨੂੰ ਸਮਝ ਸੀ, ਉਹ ਪ੍ਰਚਾਰਕ ਲੱਭੇ। ਉਹਨਾਂ ਨੂੰ ਕਿਸੇ ਨੂੰ 20 ਦੇਣਾ ਸ਼ੁਰੂ ਕਰਤਾ, ਕਿਸੇ ਨੂੰ 25 ਦੇਣਾ ਸ਼ੁਰੂ ਕਰਤਾ। ਕਾਰਨ ਇਹ ਮੇਨ ਕਾਰਨ ਹੈ ਕਿ ਉਹਨਾਂ ਨੇ ਗਰੀਬੀ ਦਾ ਕਾਰਨ ਲੱਭਿਆ ਮੇਨ, ਕਿ ਇਹਨਾਂ ਨੂੰ ਪੈਸੇ ਦੀ ਲੋੜ ਹੈ, ਵਿੱਚੋਂ ਹੀ ਪ੍ਰਚਾਰਕ ਪੈਦਾ ਕਰਤੇ। ਕਿੰਨੇ ਐਸੇ ਪ੍ਰਚਾਰਕ ਜਿਹੜੇ ਸਿੱਖਾਂ ਦੇ ਵਿੱਚੋਂ ਇਹ ਨਿਕਲ ਕਰਕੇ ਤੇ ਉਹਨਾਂ ਦਾ ਪ੍ਰਚਾਰ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਮੇਨ ਕਾਰਨ ਹੈ ਗਰੀਬੀ ਉਸ ਇਲਾਕੇ ਦੀ, ਜਾਂ ਪੰਜਾਬ 'ਚ ਹੋਰ ਵੀ ਗਰੀਬੀ ਬਹੁਤ ਆ, ਪਰ ਸਿੱਖ ਦਾ ਤੇ ਜੀਵਨ ਬੜਾ ਉੱਚਾ ਸੁੱਚਾ ਹੋਣਾ ਚਾਹੀਦਾ ਕਿ ਜਿਹੜਾ ਪੂਰਨ ਭਰੋਸਾ ਰੱਖਦਾ ਗੁਰੂ ਦੇ ਉੱਪਰ, ਉਹ ਲਾਲਚ ਵਸ ਨਹੀਂ ਹੋ ਸਕਦਾ। ਪਰ ਉਹਨਾਂ ਨੇ ਉਹ ਟੋਹ ਕੇ ਵੇਖ ਲਿਆ ਕਿ ਇਹ ਕਿੱਦਾਂ ਸਾਡੇ ਵੱਲ ਆ ਸਕਦੇ ਆ, ਕਿੱਦਾਂ ਇਹਨਾਂ ਨੂੰ ਖਿੱਚਿਆ ਜਾ ਸਕਦਾ, ਕਿੱਦਾਂ ਲਿਆਇਆ ਜਾ ਸਕਦਾ ਵਾ। ਉਹ ਇਸ ਕਾਰਨ ਕਰਕੇ ਲਿਆ ਰਿਹਾ। ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜ਼ਰੀਆ ਵਰਤਿਆ ਜਾਂਦਾ ਕਿ ਇੱਥੇ ਬਿਮਾਰੀ ਦੂਰ ਹੁੰਦੀ ਹੈ, ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਨੂੰ ਪ੍ਰੇਰਨਾ ਲਿਆਂਦੀ ਜਾਂਦੀ ਉਹਨਾਂ ਦੇ ਮਨਾਂ ਦੇ ਵਿੱਚ, ਤਾਂ ਗੱਲ ਕੀਤੀ ਹੈ ਜਿੱਥੇ ਗਰੀਬੀ ਦੀ ਗੱਲ ਕੀਤੀ ਹੈ ਤਾਂ ਉਹਦੇ ਨਾਲ ਦੂਜਾ ਪੱਖ ਹੋਰ ਵੀ ਇਹਦੇ ਵਿੱਚ ਸਾਹਮਣੇ ਆਉਂਦਾ ਹੈ। ਨਹੀਂ ਸਭਰਾ ਸਾਹਿਬ ਜੀ, ਉਹ ਗੱਲ ਬਿਲਕੁਲ ਗਲਤ ਹੈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ, ਕਿ ਉਹ ਪਖੰਡ ਮੇਰੇ ਹਿਸਾਬ ਦੇ ਨਾਲ ਜੇਕਰ ਅੰਗਰੇਜ਼ਾਂ ਦੇ ਵਿੱਚ ਬਾਹਰੋਂ ਆਇਆ ਹੋਇਆ ਧਰਮ ਨਾ, ਜੇਕਰ ਅੰਗਰੇਜ਼ਾਂ ਦੇ ਵਿੱਚ ਇੰਨਾ ਪਖੰਡ ਹੋਵੇ ਤਾਂ ਅੰਗਰੇਜ਼ ਤਰੱਕੀ ਕਿਉਂ ਕਰ ਜਾਣੇ ਨੇ? ਅੰਗਰੇਜ਼ ਅੱਜ ਜਿਹੜੇ ਈਸਾਈਆਂ ਦੇ ਸਭ ਤੋਂ ਵੱਧ ਫਾਲੋਵਰ ਆ, ਤੇ ਕਿੰਨੀ ਤਰੱਕੀ ਕਰ ਰਹੇ ਆ ਉਹ, ਤੇ ਉਹ ਇੰਨੀ ਤਰੱਕੀ ਕਿੱਦਾਂ ਕਰਕੇ ਇਹਨਾਂ ਪਖੰਡਾਂ ਕਰਕੇ ਉਹ ਭੂਤ ਭਗਾ ਦਿੰਦੇ ਆ। ਬਾਹਰ ਕਿੱਡੇ ਵੱਡੇ ਵੱਡੇ ਲੋਕ ਆਪਣੇ ਇਧਰੋਂ ਕੈਂਸਰ ਦਾ ਇਲਾਜ ਕਰਵਾਉਣ ਬਾਹਰ ਜਾ ਰਹੇ ਆ, ਤੇ ਫਿਰ ਤਾਂ ਅੰਗਰੇਜ਼ਾਂ ਦਾ ਈਸਾਈ ਧਰਮ ਆ, ਤੇ ਉਹ ਤਾਂ ਬਾਹਰ ਆਪਣੇ ਤੌਰ ਤੇ ਕੈਂਸਰ ਦਾ ਇਲਾਜ ਕਰਵਾ ਲੈਣ, ਕਿਉਂਕਿ ਉਹਨਾਂ ਕੋਲ ਤੇ ਈਸਾਈ ਧਰਮ ਆ। ਈਸਾਈ ਧਰਮ ਦੇ ਵਿੱਚ ਕੈਂਸਰ ਦਾ ਇਲਾਜ ਇਹ ਇੱਕ ਫਾਇਰ ਕਹਿਣ ਦੇ ਨਾਲ ਹੋ ਜਾਂਦਾ। ਇੱਕ ਮਤਲਬ ਉਹ ਸਿਰ ਤੇ ਮੱਥੇ ਤੇ ਹੱਥ ਮਾਰਦੇ ਆ ਤੇ ਉਹ ਕੈਂਸਰ ਭੱਜ ਜਾਂਦੀ ਆ, ਵਿੱਚੋਂ ਪਤਾ ਨਹੀਂ ਉਹ ਕੀ ਕੱਢ ਦਿੰਦੇ ਆ। ਤੇ ਜੇ ਆਪਾਂ ਇਹ ਬਿਮਾਰੀਆਂ ਦੇ ਹੱਲ ਜੇ ਪਖੰਡ ਆ, ਤੇ ਫਿਰ ਤੇ ਪੰਜਾਬ ਦੀ ਧਰਤੀ ਤੇ ਕਿੰਨੇ ਹਸਪੀਟਲ ਆ। ਮੋਦੀ ਕੱਲ ਪਰਸੋਂ ਆਇਆ, ਉਹਨੇ ਫੇਰ ਕਰਤਾ ਇਹ ਹਸਪੀਟਲ ਦੇ ਰਿਹਾ ਵਾ ਪੰਜਾਬ ਨੂੰ, ਕੈਂਸਰ ਹਸਪੀਟਲ ਇੱਥੇ ਦਿੱਤਾ ਜਾ ਰਿਹਾ। ਤੇ ਫਿਰ ਤਾਂ ਲੋੜ ਹੀ ਆਪਾਂ ਨੂੰ ਕੋਈ ਨਹੀਂ ਹੈ। ਫਿਰ ਈਸਾਈ ਧਰਮ ਸਭ ਤੋਂ ਵੱਧ ਫੈਲਾਓ, ਉਹਦੀ ਸਪੋਰਟ ਕਰੋ, ਤੇ ਉਹਨੂੰ ਪੂਰੇ ਇੰਡੀਆ ਦੇ ਵਿੱਚ ਲਾਗੂ ਕਰਵਾਓ, ਤੇ ਕੈਂਸਰ ਦਾ ਮਰੀਜ਼ ਕੋਈ ਨਹੀਂ ਰਹਿਣਾ। ਇਹਦੇ ਵਿੱਚ ਇੱਕ ਹੋਰ ਗੱਲ ਆ ਜਾਂਦੀ ਹੈ ਕਿ ਜਿਹੜਾ ਸਿੱਖ ਧਰਮ ਹੈ ਦੁਨੀਆ ਤੋਂ ਵਿਲੱਖਣ ਮੰਨਿਆ ਜਾਂਦਾ ਹੈ। ਉਹਨਾਂ ਦਾ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ, ਜਾਂ ਉਹਨਾਂ ਦੀ ਇੱਕ ਰਹਿਤ ਬਹਿਤ ਨੂੰ ਦੇਖਿਆ ਜਾਂਦਾ ਤਾਂ ਇੱਕ ਵੱਖਰਾ ਕਿਹਾ ਜਾਂਦਾ ਹੈ। ਪਰ ਜਦੋਂ ਤੁਸੀਂ ਕਿਸੇ ਖਾਸ ਧਰਮ ਦੇ ਨਾਲ ਜੁੜੀ ਹੋਈ ਕਿਸੇ ਸ਼ਖਸੀਅਤ ਨੂੰ, ਜਾਂ ਉਹਨਾਂ ਦੇ ਕਿਸੇ ਨੌਜਵਾਨ ਬੱਚੀ ਨੂੰ ਉਸ ਧਰਮ ਦੇ ਵਿੱਚ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਕੇ ਲੈ ਕੇ ਜਾਂਦੇ ਹੋ, ਤਾਂ ਫਿਰ ਲੋਕਾਂ ਦੇ ਵਿੱਚ ਸੁਨੇਹਾ ਕਿਸ ਤਰ੍ਹਾਂ ਦਾ ਜਾਂਦਾ ਹੈ ਕਿ ਇੱਕ ਖਾਸ ਜਿਹੜਾ ਖਿੱਤਾ ਹੈ, ਖਾਸ ਜਿਹੜੇ ਲੋਕ ਨੇ, ਉਹਨਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਫਿਰ ਹਾਂ, ਟਾਰਗੇਟ ਮੇਨ ਤੇ ਚਲੋ ਆਪਾਂ ਤੁਹਾਡੇ ਮਾਧਿਅਮ ਰਾਹੀਂ ਇਹ ਆਪਾਂ ਜ਼ਰੂਰ ਜ਼ਿਕਰ ਕਰਾਂਗੇ। ਟਾਰਗੇਟ ਤਾਂ ਸਾਨੂੰ ਬੜੇ ਚਿਰ ਤੋਂ ਕੀਤਾ ਜਾ ਰਿਹਾ। ਜਿਹੜੇ ਧਰਮ ਤਬਦੀਲ ਦੀ ਜੇਕਰ ਆਪਾਂ ਗੱਲ ਕਰੀਏ ਨਾ, ਧਰਮ ਤਬਦੀਲ ਤੇ ਸਾਨੂੰ ਇਹ ਆਪਾਂ 18ਵੀਂ ਸਦੀ ਦਾ ਇਤਿਹਾਸ ਪੜ੍ਹ ਲਈਏ, ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹ ਲਈਏ, ਇਹ ਉਦੋਂ ਤੋਂ ਇਹ ਜਿਹੜੀਆਂ ਰੀਤੀਆਂ ਲਾਗੂ ਆ ਧਰਮ ਤਬਦੀਲ ਵਾਲੀਆਂ, ਤੇ ਅੱਜ ਵੀ ਉਸੇ ਤਰ੍ਹਾਂ ਕਿ ਸਾਡੇ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਥੋੜ੍ਹੀ ਸਮਝ ਘੱਟ ਆ, ਜਾਂ ਉਹਨਾਂ ਦਾ ਮੈਂ ਪਹਿਲਾਂ ਵੀ ਗੱਲ ਕੀਤੀ ਗਰੀਬੀ ਵਾਲੀ, ਉਹ ਉਸ ਚੀਜ਼ ਨੂੰ ਲੱਭ ਕੇ ਤੇ ਉਸ ਪਾਸੇ ਲਿਜਾਇਆ ਜਾ ਰਿਹਾ ਸਾਨੂੰ। ਕਿ ਇੱਕ ਧਰਮ ਤਬਦੀਲ ਦੀ ਗੱਲ ਖਾਸ ਕਰਕੇ ਵੇਖੋ, ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ, ਇਹ ਵੀ ਗੱਲ ਸੋਚਣ ਵਾਲੀ ਹੈ ਨਾ। ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਧਰਮ ਹੀ ਕਿਉਂ ਇਹਨਾਂ ਤਬਦੀਲ ਹੋ ਰਿਹਾ, ਮਾਝੇ ਦੀ ਧਰਤੀ ਤੇ, ਗੁਰਦਾਸਪੁਰ ਦੀ ਧਰਤੀ ਤੇ, ਕਿ ਜਾਂ ਉਹਨਾਂ ਨੂੰ ਕੋਈ ਪਿੱਛੋਂ ਪੋਲੀਟੀਕਲ ਪੂਰੀ ਸਹਾਇਤਾ ਮਿਲ ਰਹੀ ਹੈ, ਤੇ ਜਾਂ ਫਿਰ ਜਿਹੜੇ ਆਪਣੇ ਸਿੱਖਾਂ ਦੇ ਅੰਦਰ ਵੀ ਜਿਹੜੀਆਂ ਕਮਜ਼ੋਰੀਆਂ ਆ ਚੁੱਕੀਆਂ ਕਿ ਅਸੀਂ ਆਪਣਾ ਉਹਨਾਂ ਪ੍ਰਚਾਰ ਨਹੀਂ ਕਰ ਸਕੇ ਜਿੰਨਾ ਕਰਨਾ ਬਣਦਾ ਸੀ, ਕਿ ਅਸੀਂ ਜਿੰਨਾ ਆਪਣੇ ਪ੍ਰਚਾਰਕਾਂ ਨੂੰ ਇਹ ਵਧੀਆ ਉਹਨਾਂ ਨੂੰ ਸਪੋਰਟ ਕਰਨੀ ਸੀ, ਉਹਨਾਂ ਦੇ ਪਰਿਵਾਰਾਂ ਦਾ ਵੀ ਆਪਾਂ ਖਿਆਲ ਰੱਖਣਾ ਸੀ, ਉਹਨਾਂ ਦੇ ਰੁਜ਼ਗਾਰ ਦਾ ਵੀ ਵਧੀਆ ਖਿਆਲ ਰੱਖਣਾ ਸੀ। ਸ਼ਾਇਦ ਇਹ ਵੀ ਹੋ ਸਕਦਾ ਕਿ ਜਿਹੜੇ ਸਾਡੇ ਨੌਜਵਾਨ ਇਸ ਕਾਰਨ ਦਾ ਕਰਕੇ ਉਸ ਵਹਿਣ ਦੇ ਵਿੱਚ ਵਹਿ ਰਹੇ ਨੇ। ਗਰੀਬੀ ਤਬਕੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰਦੇ ਹਾਂ ਕਿ ਉਹ ਮਜਬੂਰੀ ਵਸ ਹੋ ਕੇ ਜਾ ਰਹੇ ਨੇ। ਮਜਬੂਰੀ ਫਿਰ ਮਾਝੇ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਗਰੀਬ ਲੋਕ ਨੇ ਜਿਹੜੇ ਮਾਲਵੇ ਵਿੱਚ, ਦੁਆਬੇ ਵਿੱਚ ਵੀ ਵਸਦੇ ਨੇ। ਹਾਂ, ਜਿਹੜਾ ਮਾਝਾ ਨਾ, ਮਾਝਾ ਮੈਂ ਕਹੂੰਗਾ ਕਿ ਸਿੱਖੀ ਦੀ ਇੱਕ ਜੜ੍ਹ ਆ। ਮਾਝਾ ਸਿੱਖੀ ਦਾ ਧੁਰਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਝੇ ਦੀ ਧਰਤੀ ਤੇ ਹੈ। ਮਾਝੇ ਦੀ ਧਰਤੀ ਤੇ ਬਾਬਾ ਦੀਪ ਸਿੰਘ ਵਰਗੇ ਯੋਧੇ ਪੈਦਾ ਹੋਏ। ਮਾਝੇ ਦੀ ਧਰਤੀ ਤੇ ਭਾਈ ਤਾਰੂ ਸਿੰਘ ਜੀ ਵਰਗੇ ਪੈਦਾ ਹੋਏ। ਪੂਲੇ ਨਗਰ ਦੇ ਭਾਈ ਤਾਰਾ ਸਿੰਘ ਜੀ ਵਾਂ ਮਾਝੇ ਦੀ ਧਰਤੀ ਦੇ ਨੇ। ਕਿੰਨੇ ਐਸੇ, ਜਦੋਂ ਆਪਾਂ
ਖਾੜਕੂ ਸੰਘਰਸ਼ ਦੀ ਗੱਲ ਕਰਦੇ ਹਾਂ ਤੇ ਇਹ ਜ਼ਿਆਦਾਤਰ ਆਪਾਂ ਅੱਜ ਵੀ ਆਪਣੇ ਇਤਿਹਾਸਕਾਰਾਂ ਦੇ ਵਿੱਚੋਂ ਜਿਹੜੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਉਹ ਆਪਾਂ ਵੇਖਣ ਨੂੰ ਮਿਲਦਾ ਹੈ। ਤੇ ਇਹ ਖਾੜਕੂ ਸੰਘਰਸ਼ ਵੀ ਜੇਕਰ ਸਭ ਤੋਂ ਵੱਧ ਚੱਲਿਆ ਤੇ ਮਾਝੇ ਦੀ ਧਰਤੀ ਨੇ ਸਪੋਰਟ ਕੀਤੀ ਹੈ। ਤੇ ਸੋ ਅੱਜ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ, ਇੱਕ ਗਹਿਰਾਈ ਵਾਲਾ ਵਿਸ਼ਾ ਹੈ ਕਿ ਮਾਝੇ ਦੀ ਧਰਤੀ ਨੂੰ ਟਾਰਗੇਟ ਕੀਤਾ ਜਾ ਰਿਹਾ। ਉਹ ਸੂਰਮਿਆਂ ਦੀ ਧਰਤੀ ਹੈ। ਗੁਰਦਾਸਪੁਰ ਵੇਖੋ, ਭਾਈ ਜੁਗਰਾਜ ਸਿੰਘ ਤੂਫਾਨ ਵਰਗੇ ਉੱਥੇ ਜਨਮ ਲੈਂਦੇ, ਉਸੇ ਏਰੀਏ ਦੇ ਵਿੱਚ ਐਸੇ ਕਿੱਡੇ ਮਹਾਨ ਸੂਰਮੇ ਹਨ। ਤੇ ਇਹ ਮਾਝੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਕਿਉਂਕਿ ਇਹ ਇਹਨਾਂ ਦੇ ਅੰਦਰ ਜੁਝਾਰੂਪੁਣਾ, ਇਹਨਾਂ ਦੇ ਅੰਦਰ ਇਹ ਜਜ਼ਬੇ ਆ, ਆਪਣੇ ਆਪ ਧਰਮ ਦੀ ਰੱਖਿਆ ਕਰਨ ਵਾਸਤੇ ਵੀ ਜਜ਼ਬੇ ਆ। ਪਰ ਅੱਜ ਦੇ ਸਮੇਂ ਦੇ ਵਿੱਚ ਉਹ ਸਾਡੇ ਸਿੱਖਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ, ਸਾਡੇ ਵਿਰਾਸਤ ਤੋਂ, ਸਾਡੇ ਇਤਿਹਾਸ ਤੋਂ, ਸਾਡੀ ਤਵਾਰੀਖ ਸਾਨੂੰ ਕੀ ਕਹਿ ਰਹੀ ਹੈ। ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੇ ਪੁਰਖਿਆਂ ਨੇ ਤੇ ਧਰਮ ਬਚਾਉਣ ਵਾਸਤੇ ਇੰਨੀਆਂ ਕੁਰਬਾਨੀਆਂ ਕਰਦੀਆਂ। ਭਾਈ ਤਾਰੂ ਸਿੰਘ ਤੋਂ ਸਿੱਖਿਆ ਲੈ ਲਓ, ਅਸੀਂ ਪੈਸਿਆਂ ਮਗਰ ਕਿੱਥੇ ਲੱਗੇ ਫਿਰਦੇ ਹਾਂ। ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਪੂਰਾ ਹਕੂਮਤ ਨੇ ਇੱਕ ਜ਼ੋਰ ਲਾਤਾ, ਹਕੂਮਤ ਨੇ ਇੱਕ ਪੂਰਾ ਜ਼ੋਰ ਲਾਤਾ ਕਿ ਹਾਕਮ ਕਹਿੰਦਾ ਹੈ ਕਿ ਤੁਸੀਂ ਧਰਮ ਤਬਦੀਲ ਕਰ ਲਓ, ਤੁਹਾਨੂੰ ਛੱਡ ਦਿੱਤਾ ਜਾਵੇਗਾ। ਪਰ ਨਹੀਂ, ਉਹ ਕੇਸ ਵੀ ਕਤਲ ਕਰਕੇ ਵੇਖੇ ਤਦ ਵੀ ਨਹੀਂ ਹੋਏ। ਅੱਜ ਦੇ ਸਮੇਂ ਦੇ ਵਿੱਚ ਸਾਡੀ ਨੌਜਵਾਨੀ ਵੈਸੇ ਹੀ ਕੇਸ ਕਤਲ ਕਰਵਾ ਰਹੀ ਹੈ। ਉਹਨਾਂ ਨੇ ਫੇਰ ਨਹੀਂ ਕੇਸ ਕਤਲ ਕਰਵਾਏ ਤੇ ਪਰ ਅੱਜ ਦਾ ਸਮਾਂ ਦੇਖ ਲਓ, ਸਾਨੂੰ ਤੇ ਸਾਡੀ ਵਿਰਾਸਤ, ਸਾਡੀ ਤਵਾਰੀਖ ਸਿਖਾ ਰਹੀ ਹੈ ਕਿ ਭਾਈ ਤੁਸੀਂ ਤਾਰੂ ਸਿੰਘ ਦੇ ਵਾਰਸ ਹੋ। ਤੁਸੀਂ ਭਾਵੇਂ ਤੁਹਾਡੇ ਅੱਗੇ ਅਰਬ ਖਰਬ ਰੁਪਈਆ ਕਿਉਂ ਨਾ ਰੱਖ ਦਿੱਤਾ ਜਾਵੇ, ਤੁਸੀਂ ਕਿਸੇ ਪਾਸੇ ਨਹੀਂ ਜਾਣਾ। ਜੇਕਰ ਤਾਂ ਭਾਈ ਤਾਰੂ ਸਿੰਘ ਸਾਡਾ ਰੋਲ ਮਾਡਲ ਹੈ ਤੇ ਜਿਹੜਾ ਪੂਰਾ ਇਤਿਹਾਸ ਤੋਂ ਜਾਣੂ ਹੈ, ਉਹ ਫਿਰ ਨਹੀਂ ਜਾਵੇਗਾ। ਭਾਵੇਂ ਉਹਦੇ ਘਰ ਦੇ ਵਿੱਚ ਸਿਖਰਾਂ ਦੀ ਗਰੀਬੀ ਹੋਵੇ, ਭਾਵੇਂ ਉਹਨੂੰ ਕੋਈ ਲਾਲਚ ਦਿੱਤਾ ਜਾਵੇ, ਭਾਵੇਂ ਉਹਨੂੰ ਜੋ ਕੁਝ ਮਰਜ਼ੀ ਕਰ ਦਿੱਤਾ ਜਾਵੇ, ਉਹ ਕਦੀ ਵੀ ਆਪਣਾ ਧਰਮ ਤਬਦੀਲ ਨਹੀਂ ਕਰੇਗਾ। ਜਿਹੜਾ ਆਪਣੇ ਇਤਿਹਾਸ ਤੋਂ ਸਿੱਖਿਆ ਲੈ ਰਿਹਾ, ਜਿਹੜਾ ਕੁਝ ਸਮਝ ਰਿਹਾ। ਮਾਝੇ ਦੀ ਧਰਤੀ ਦੀ ਗੱਲ ਕੀਤੀ ਹੈ ਇੱਥੇ, ਹਾਂਜੀ, ਬਹੁਤ ਕਹਿ ਸਕਦੇ ਹਾਂ ਕਿ ਵੱਡੇ ਯੋਧਿਆਂ ਦਾ ਜਨਮ ਹੋਇਆ। ਬਾਬਾ ਦੀਪ ਸਿੰਘ ਦੀ ਗੱਲ ਕੀਤੀ ਜਾਂਦੀ, ਭਾਈ ਤਾਰੂ ਸਿੰਘ ਦੀ ਗੱਲ ਕੀਤੀ ਜਾਂਦੀ ਹੈ। ਇੱਥੇ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਨੇ ਜਿਹੜਾ ਸੀ ਸਿੱਖ ਰਾਜ ਦਾ ਪ੍ਰਚਾਰ ਪ੍ਰਸਾਰ ਕੀਤਾ। ਪਰ ਅੱਜ ਅਜਿਹਾ ਕੀ ਹੋ ਗਿਆ ਕਿ ਉਹਨਾਂ ਦੇ ਗਿਣਤੀ ਦੇ ਪਾਸਟਰ ਲੋਕ ਆਉਂਦੇ ਆ ਔਰ ਲੋਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਆ। ਉਹਨਾਂ ਦਾ ਧਰਮ ਧਾਰਨ ਕਰਵਾਇਆ ਜਾ ਰਿਹਾ, ਚਾਹੇ ਲਾਲਚ ਦੇ ਅਧੀਨ ਹੋਵੇ, ਚਾਹੇ ਹੋਰ ਕਿਸੇ ਤਰੀਕੇ ਦੇ ਨਾਲ ਹੋਵੇ। ਪਰ ਦੂਜੇ ਪਾਸੇ ਪ੍ਰਚਾਰਕ ਹੈ, ਪਿੰਡਾਂ ਦੇ ਵਿੱਚ ਗੁਰਮਤ ਕੈਂਪ ਲਾਉਂਦੇ, ਕਲਾਸਾਂ ਲਾਉਂਦੇ, ਫਿਰ ਉਹਨਾਂ ਦਾ ਪ੍ਰਭਾਵ ਕਿਉਂ ਨਹੀਂ ਨਜ਼ਰ ਆ ਰਿਹਾ? ਹੁਣ ਅੱਜ ਸਾਡੇ ਜਿਹੜੇ ਭੋਲੇ ਭਾਲੇ ਲੋਕ ਆ ਨਾ, ਉਹ ਪਖੰਡ ਵੇਖੋ, ਪਖੰਡ ਸੌਦੇ ਸਾਧ ਨੇ ਕੀਤਾ, ਦੁਨੀਆ ਉਹਦੇ ਮਗਰ ਵੀ ਲੱਗੀ ਆ। ਪਖੰਡ ਨੂੰ ਜ਼ਿਆਦੀ ਦੁਨੀਆ ਜਲਦੀ ਉਸ ਪਖੰਡ ਦੇ ਵਿੱਚ ਫਸਦੀ ਜਾ ਰਹੀ ਹੈ ਕਿ ਉਹਨਾਂ ਦੇ ਕੋਲ ਬੇਸਮਝੀ ਆ। ਹੁਣ ਮੈਂ ਉੱਥੇ ਫਿਰ ਕੇ ਵੇਖਿਆ ਉਸ ਇਲਾਕੇ ਦੇ ਵਿੱਚ, ਆਪਾਂ ਕਹਿ ਰਹੇ ਹਾਂ ਆਪਣੇ ਸਿੱਖ ਪ੍ਰਚਾਰਕ ਉਧਰ ਪ੍ਰਚਾਰ ਕਰ ਰਹੇ ਆ, ਤੇ ਆਪਾਂ ਜੇ ਕਿਤੇ ਉਧਰ ਤੁਰ ਫਿਰ ਕੇ ਵੇਖ ਲਈਏ ਤੇ ਕਿੰਨੇ ਕੁ ਨਗਰਾਂ ਦੇ ਵਿੱਚ ਪ੍ਰਚਾਰ ਹੋਇਆ ਵਾ, ਕਿੰਨੇ ਕੁ ਨਗਰਾਂ ਦੇ ਵਿੱਚ ਪ੍ਰਚਾਰਕ ਲੱਗੇ ਆ। ਹੁਣ ਉਸ ਗੁਰਦਾਸਪੁਰ ਏਰੀਏ ਦੇ ਕਿੰਨੇ ਪਿੰਡ ਆ, ਕੱਲੇ ਪਿੰਡ ਨੂੰ ਸ਼੍ਰੋਮਣੀ ਕਮੇਟੀ ਇੱਕ ਪ੍ਰਚਾਰਕ ਦੇ ਦੇ। ਜਿਹੜੇ ਨਗਰਾਂ 'ਚ ਪ੍ਰਚਾਰ ਹੁੰਦਾ, ਅਸਰ ਹੁੰਦਾ ਹੈ? ਕੋਈ ਅਸਰ ਹੋਵੇਗਾ ਜਦੋਂ ਤੁਸੀਂ ਸਾਨੂੰ ਰੁਜ਼ਗਾਰ ਤੌਰ ਤੇ ਪੂਰੀ ਸਪੋਰਟ ਕਰੂਗੀ। ਸਾਨੂੰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਨੂੰ ਪੂਰੀ ਸਪੋਰਟ ਕਰੇ ਕਿ ਨਾ ਤੁਹਾਨੂੰ ਤੁਹਾਡੇ ਪਰਿਵਾਰ ਦਾ ਫਿਕਰ ਹੈ, ਨਾ ਤੁਹਾਨੂੰ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਹੈ। ਤੁਸੀਂ ਤੁਹਾਡਾ ਫੋਕਸ ਚਾਹੀਦਾ ਕੇਵਲ ਪ੍ਰਚਾਰ ਵਾਲਾ, ਤੁਹਾਡਾ ਧਿਆਨ ਕੇਵਲ ਪ੍ਰਚਾਰ ਵਾਲੇ ਚਾਹੀਦਾ, ਤੇ ਅਸਰ ਕਿਉਂ ਨਾ ਹੋਵੇਗਾ? ਅਸਰ ਤਾਂ ਜ਼ਰੂਰ ਹੋਵੇਗਾ। ਹੁਣ ਜਿਹੜਾ ਪਾਸਟਰ ਹੈ, ਜਿਹਨੂੰ ਪਾਦਰੀ ਕਹਿੰਦੇ ਆ, ਉਹ ਆਪਣਾ ਪ੍ਰਚਾਰ ਕਰ ਰਿਹਾ, ਉਹਨੂੰ ਨਾ ਤੇ ਭਾਈ ਸਾਹਿਬ ਜੀ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਹੈ ਤੇ ਨਾ ਹੀ ਉਹਨਾਂ ਨੂੰ ਆਪਣੀ ਮਾਤਾ ਪਿਤਾ ਦੀ ਕੋਈ ਦਵਾ ਬੂਟੀ ਦਾ ਫਿਕਰ ਹੈ। ਉਹਨਾਂ ਨੂੰ ਕੇਵਲ ਇੱਕੋ ਇੱਕ ਗੱਲ ਦਾ ਫਿਕਰ ਹੈ ਕਿ ਅਸੀਂ ਪ੍ਰਚਾਰ ਕਰਨਾ ਹੈ ਸਹੀ ਮਤ ਦਾ। ਸਾਨੂੰ ਕਿਸੇ ਨੂੰ 40 ਆ ਰਿਹਾ, ਕਿਸੇ ਨੂੰ 50 ਆ ਰਿਹਾ, ਕੋਈ ਲੱਖ ਰਹਿ ਰਿਹਾ, ਕੋਈ 1.5 ਲੱਖ ਲੈ ਰਿਹਾ। ਤੇ ਸਾਡੇ ਜੇ ਮੈਂ ਹੁਣ ਗੱਲ ਜ਼ਿਕਰ ਕਰ ਹੀ ਦੇਵਾਂ, ਸ਼੍ਰੋਮਣੀ ਕਮੇਟੀ 'ਚ ਪ੍ਰਚਾਰਕ ਭਰਤੀ ਹੋ ਗਿਆ, ਉਹਦੀ ਸਟਾਰਟਿੰਗ ਕਿੰਨੇ ਤੋਂ ਹੁੰਦੀ ਹੈ? 7000 ਤੋਂ। 7000 ਤੇ ਗੁਰਦਾਸਪੁਰ ਆਉਣ ਜਾਣ ਦਾ ਉਹ ਤੇਲ ਪਾਣੀ ਕੱਢੇਗਾ ਕਿ ਪ੍ਰਚਾਰ ਕਰੇਗਾ ਉੱਥੇ ਜਾ ਕੇ? ਇਹ ਵੀ ਸੋਚਣ ਦਾ ਵਿਸ਼ਾ ਹੈ ਨਾ ਕਿ ਸਾਨੂੰ ਆਰਥਿਕ ਪੱਧਰ ਤੇ ਵੀ ਪ੍ਰਚਾਰਕਾਂ ਨੂੰ ਉੱਚਿਆਂ ਚੁੱਕਿਆ ਜਾਵੇ ਤੇ ਪ੍ਰਚਾਰਕਾਂ ਨੂੰ ਕੋਈ ਪੜ੍ਹਾਈ, ਕੋਈ ਆਪਣਾ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਨਾ ਹੋਵੇ ਤੇ ਉਹ ਆਪਣਾ ਗੁਰੂ ਦੀ ਸਿੱਖਿਆ ਦਾ ਪ੍ਰਚਾਰ ਕਰਨ। ਸਾਨੂੰ ਆਰਥਿਕ ਤੌਰ ਤੇ ਵੀ ਇਹ ਇੱਕ ਸਾਡੀ ਪ੍ਰਚਾਰਕਾਂ ਨੂੰ ਕਮਜ਼ੋਰੀ ਹੈ ਕਿ ਉਹਨਾਂ ਨੂੰ ਕਮਜ਼ੋਰ ਕੀਤਾ ਗਿਆ ਆਰਥਿਕ ਪੱਧਰ ਤੇ। ਉਹਨਾਂ ਨੂੰ ਰੁਜ਼ਗਾਰ ਵਧੀਆ ਨਹੀਂ ਹੈ, ਉਹਨਾਂ ਦੀਆਂ ਤਨਖਾਹਾਂ ਵਧੀਆ ਨਹੀਂ ਹੈ। ਇਹ ਗੱਲ ਹੈ ਮੇਨ। ਤੁਸੀਂ ਤਰਕ ਦਿੰਦੇ ਹੋ ਕਿ ਮਾਝੇ ਦੇ ਵਿੱਚ ਜਿਹੜੇ ਗਰੀਬੀ ਤਬਕੇ ਦੇ ਨਾਲ ਜੁੜੇ ਹੋਏ ਲੋਕ ਉਹ ਜ਼ਿਆਦਾਤਰ ਈਸਾਈਅਤ ਨੂੰ ਅਪਣਾ ਰਹੇ ਨੇ। ਇਹ ਈਸਾਈ ਬਣਦਾ ਜਿਹੜਾ ਉਹਨਾਂ ਦੇ ਕੋਲੇ ਮਜਬੂਰੀ ਵਸ ਹੋ ਕੇ ਜਾ ਰਹੇ ਨੇ। ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਨਾਲ ਲੋਕਾਂ ਦੇ ਵਿੱਚ ਵਹਿਮ ਭਰਮ ਹੀ ਫੈਲਾਇਆ ਜਾ ਰਿਹਾ, ਅੰਧ ਵਿਸ਼ਵਾਸ ਦੇ ਜ਼ਰੀਏ ਵੀ ਲੋਕਾਂ ਨੂੰ ਤਾਂ ਈਸਾਈਅਤ ਮਤ ਜਿਹੜਾ ਧਾਰਨ ਕਰਵਾਇਆ ਜਾ ਰਿਹਾ। ਤਾਂ ਕੀ ਲੱਗਦਾ ਕਿ ਜਿਹੜਾ ਪੜ੍ਹਿਆ ਲਿਖਿਆ ਐਜੂਕੇਟਡ ਵਰਗ ਹੈ
ਉਹ ਕਿੰਨਾ ਕੁ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ, ਉਹਨਾਂ ਦੇ ਵੱਲੇ ਕਿੰਨਾ ਕੁ ਆਪਣਾ ਝੁਕਾਓ ਰੱਖਦਾ ਹੈ, ਖਾਸ ਕਰ ਮਾਝੇ ਦਾ? ਮੇਰੇ ਹਿਸਾਬ ਦੇ ਨਾਲ ਜਿਹੜਾ ਐਜੂਕੇਟਡ ਬੰਦਾ, ਜਿਹੜਾ ਗੁਰਬਾਣੀ ਨਾਲ ਜੁੜਿਆ, ਜਿਹਨੇ ਆਸਾ ਦੀ ਵਾਰ ਪੜ੍ਹੀ ਆ, ਆਸਾ ਦੀ ਵਾਰ ਦੇ ਵਿੱਚ ਪਾਤਸ਼ਾਹ ਜੀ ਨੇ ਪਖੰਡਾਂ ਦਾ ਜ਼ਿਕਰ ਕੀਤਾ ਹਨਾ, ਤੇ ਜਿਹੜਾ ਤੇ ਐਜੂਕੇਟਡ ਆ, ਗੁਰਬਾਣੀ ਦੇ ਨਾਲ ਥੋੜਾ ਬਹੁਤਾ ਜੁੜਿਆ, ਉਹ ਤੇ ਇਸ ਪਖੰਡ ਦੇ ਵਹਿਣ ਦੇ ਵਿੱਚ ਨਹੀਂ ਵਧ ਗਿਆ। ਤੇ ਪਰ ਜਿਹੜਾ ਪੜ੍ਹਿਆ ਹੀ ਨਹੀਂ ਹੈ, ਜਿਹਨੂੰ ਕੁਝ ਸਮਝ ਹੀ ਨਹੀਂ ਹੈ, ਉਹ ਲਾਈ ਲੱਗ, ਉਹ ਤਾਂ ਪਿੱਛੇ ਲੱਗ ਹੀ ਜਾਵੇਗਾ। ਕਿਉਂਕਿ ਉਹ ਜਿਹੜੇ ਬੰਦੇ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਨਾ, ਜਿਹੜੇ ਪਾਸਟਰ, ਉਹ ਉਹਨਾਂ ਤਿਆਰ ਕਰਕੇ ਭੇਜੇ ਆ ਉਹਨਾਂ ਦੇ ਸਾਹਮਣੇ। ਜਿਸ ਤਰ੍ਹਾਂ ਆਪਾਂ ਇੱਕ ਮੂਵੀ, ਕੋਈ ਬੰਦਾ ਮੂਵੀ ਤਿਆਰ ਕਰਦਾ, ਤੇ ਮੂਵੀ ਤਿਆਰ ਕਰਨ ਤੋਂ ਪਹਿਲਾਂ ਇੱਕ ਚੰਗੀ ਤਰ੍ਹਾਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ, ਉਹ ਵਧੀਆ ਤਰੀਕੇ ਨਾਲ ਬੋਲਦੇ ਆ, ਜੋ ਵੀ ਉਹਨਾਂ ਨੇ ਬੋਲਣਾ, ਵਧੀਆ ਤਰੀਕੇ ਦੇ ਨਾਲ ਐਕਸ਼ਨ ਕਰਦੇ ਆ, ਵਧੀਆ ਤਰੀਕੇ ਦੇ ਨਾਲ ਉਹ ਸਾਰਾ ਕੁਝ ਕਰਦੇ ਆ। ਸੋ ਈਸਾਈ ਮਤ ਦਾ ਇਹ ਜਿਹੜਾ ਪਖੰਡ ਹੈ ਨਾ, ਇਹ ਪਹਿਲਾਂ ਬੰਦੇ ਤਿਆਰ ਕੀਤੇ ਜਾਂਦੇ ਆ, ਬਕਾਇਦਾ ਮੇਰੇ ਕੋਲ ਸਬੂਤ ਪਏ ਹੋਏ ਆ, ਬਕਾਇਦਾ ਉਹਨਾਂ ਬੰਦਿਆਂ ਨੂੰ ਇੱਕ ਕਮਰੇ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫਿਰ ਜਿਹੜਾ ਆਪਾਂ ਕਹਿੰਦੇ ਨਾ ਪੱਗਾਂ ਬੰਨ੍ਹ ਕੇ ਆ ਗਏ ਆ, ਉਹਨਾਂ ਦੇ ਸਿਰ ਘੋਨੇ ਮੁੰਨੇ ਹੁੰਦੇ, ਉਹਨਾਂ ਨੂੰ ਪੱਗਾਂ ਬੰਨ੍ਹ ਕੇ ਪੇਸ਼ ਕੀਤਾ ਜਾਂਦਾ, ਪੱਗਾਂ ਬੰਨ੍ਹ ਕੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਕਿ ਲਓ ਉਹ ਸਿੱਖ ਵੀ ਆ ਰਹੇ ਆ। ਬਹੁਤੇ ਸਿੱਖ ਨਹੀਂ ਜਾ ਰਹੇ, ਬਹੁਤੇ ਵਿਖਾਏ ਜਾ ਰਹੇ ਆ। ਬਹੁਤੇ ਸਿੱਖ ਪੱਗਾਂ ਬੰਨ੍ਹ ਕੇ ਨਹੀਂ ਜਾ ਰਹੇ, ਪਰ ਬਹੁਤੇ ਵਿਖਾਏ ਜਾ ਰਹੇ ਆ ਕਿ ਉਹਨਾਂ ਦੇ ਉੱਪਰ ਪੱਗਾਂ ਬੰਨ੍ਹ ਕੇ ਕਿ ਆਹ ਸਿੱਖ ਆ ਰਹੇ ਆ, ਇਹਦੇ ਵੱਲ ਵੇਖ ਕੇ 2-4 ਹੋਰ ਆਉਣਗੇ। ਸੋ ਪਹਿਲਾਂ ਜੇਕਰ ਆਪਾਂ ਕਹਿ ਰਹੇ ਹਾਂ ਜਿਹੜਾ ਐਜੂਕੇਟਡ ਆ, ਉਹ ਤੇ ਇਸ ਵਹਿਣ ਦੇ ਵਿੱਚ ਨਹੀਂ ਵਏਗਾ। ਇਹ ਸਾਰਾ ਕੁਝ ਤਿਆਰ ਕਰਕੇ ਹੋ ਰਿਹਾ ਵਾ, ਜੋ ਵੀ ਇਹ ਤਿਆਰੀ ਕਰਦੇ ਆ। ਪਹਿਲਾਂ ਆਪਣਾ ਜੋ ਵੀ ਉਹ ਪਹਿਲਾਂ ਇਹਨਾਂ ਨੂੰ ਸਿਖਾਇਆ ਜਾਂਦਾ ਵਾ, ਇੱਦਾਂ ਜਾ ਕੇ ਉੱਥੇ ਵਾਲ ਘਮਾਉਣੇ ਆ, ਇੱਦਾਂ ਫਾਇਰ ਕਰਾਂਗੇ, ਇੱਦਾਂ ਭੁੰਜੇ ਡਿੱਗਣਾ ਵਾ, ਤੇ ਇੱਦਾਂ ਤੁਸੀਂ ਮੁੜ ਕੇ ਆਪਣਾ ਮਾਈਕ ਦੇ ਵਿੱਚ ਬੋਲ ਕੇ ਦੱਸਣਾ, ਮੈਨੂੰ ਕੈਂਸਰ ਸੀ ਉਹ ਚਲੀ ਗਈ, ਮੇਰੇ ਗੋਡੇ ਦੁਖਦੇ ਸੀ ਉਹ ਹਟ ਗਏ, ਮੇਰਾ ਸਿਰ ਪੀੜ ਹੁੰਦਾ ਸੀ ਉਹ ਚਲਾ ਗਿਆ, ਮੈਨੂੰ ਆਹ ਬਿਮਾਰੀ ਸੀ ਆਹ ਲੱਥ ਗਈ ਆ। ਇਹ ਸਾਰੀ ਇਹ ਤਿਆਰੀ ਹੋ ਰਹੀ ਆ, ਪਹਿਲਾਂ ਤਿਆਰੀ ਹੁੰਦੀ ਇਹਨਾਂ ਦੀ। ਜਿਹੜਾ ਪੰਜਾਬ ਦਾ ਯੂਥ ਸਿੱਖੀ ਦੇ ਨਾਲ ਨਹੀਂ ਜੁੜਿਆ, ਜਿਹਨੇ ਸਿੱਖੀ ਨੂੰ ਜਾਂ ਗੁਰਬਾਣੀ ਨੂੰ ਜਾਂ ਇਤਿਹਾਸ ਨੂੰ ਨਹੀਂ ਵਾਚਿਆ, ਕੀ ਲੱਗਦਾ ਕਿ ਉਹ ਵੀ ਇਹਨਾਂ ਦਾ ਪ੍ਰਭਾਵ ਕਬੂਲ ਜਾਂਦਾ ਹੈ? ਹਾਂਜੀ, ਉਹ ਤਾਂ ਕਬੂਲੇਗਾ ਜਿਹਨੇ ਗੁਰਬਾਣੀ ਨੂੰ ਨਹੀਂ ਵਾਚਿਆ, ਜਿਹਨੇ ਕੁਝ ਪੜ੍ਹਿਆ ਨਹੀਂ ਹੈ, ਸਮਝਿਆ ਨਹੀਂ ਹੈ, ਜਿਹਨੂੰ ਪਤਾ ਨਹੀਂ। ਭਾਈ ਤਾਰੂ ਸਿੰਘ ਨੇ ਖੋਪੜ ਲਵਾਤਾ ਸੀ ਸਿੱਖੀ ਦਾ ਕਰਕੇ। ਨਹੀਂ, ਇਹ ਨਹੀਂ ਮੰਨਿਆ ਜਾਂਦਾ ਕਿ ਜਿਹੜਾ ਸਮਾਂ ਹੈ ਟੈਕਨੋਲੋਜੀ ਦਾ, ਸਾਇੰਸ ਆ, ਸਾਇੰਸ ਦੀ ਗੱਲ ਕੀਤੀ ਜਾਂਦੀ ਹੈ, ਤਾਂ ਲੋਕ ਜਿਹੜੇ ਨੌਜਵਾਨ ਨੇ, ਜਿਹੜਾ ਯੂਥ ਆ, ਜਿਹੜਾ ਜਾਗਰੂਕ ਆ, ਅਵੇਅਰਨੈਸ ਆ ਜਿਹਦੇ ਅੰਦਰ, ਉਹ ਇਸ ਪ੍ਰਭਾਵ ਨੂੰ ਸੌਖਿਆਂ ਕਬੂਲ ਜਾਂਦਾ। ਫਿਰ ਹੁਣ ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਕਿ ਸਮਾਂ ਬਹੁਤ ਅੱਗੇ ਚੱਲ ਗਿਆ। ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦਾ, ਇੱਥੇ ਆਪਾਂ ਚੰਡੀਗੜ੍ਹ ਮੋਹਾਲੀ ਐਜੂਕੇਟਡ ਥੋੜਾ ਨਹੀਂ ਹੈ, ਕਿੰਨੇ ਪੜ੍ਹੇ ਲਿਖੇ ਇੱਥੇ ਲੋਕ ਆ ਚੰਡੀਗੜ੍ਹ ਮੋਹਾਲੀ ਦੇ ਵਿੱਚ। ਇੱਥੇ ਕੋਈ ਇੱਕ ਤਗੜਾ ਡਾਕਟਰ ਸੀ, ਜਿੰਨੇ ਦੁਨੀਆ ਭਰ ਦੀ ਸਟੱਡੀ ਪੜ੍ਹੀ ਹੋਊਗੀ, ਚੰਗਾ ਵਧੀਆ, ਉਹ ਵੈਲ ਐਜੂਕੇਟਡ ਬੰਦਾ ਸੀ, ਤੇ ਉਸ ਬੰਦੇ ਨੇ ਕਰੋੜਾਂ ਦਾ ਘਰ ਤਿਆਰ ਕੀਤਾ ਤੇ ਬਾਹਰ ਕਾਲਾ ਭੂਤ ਟੰਗਿਆ ਸੀ। ਉਹਦੀ ਸਟੱਡੀ ਦਾ ਕਿੱਥੋਂ ਪਤਾ ਲੱਗ ਰਿਹਾ? ਹੁਣ ਉਹਨੇ ਇਹਨਾਂ ਕਿਤਾਬਾਂ ਦੇ ਨਾਲ ਮੱਥਾ ਮਾਰ ਕੇ ਜਿਹੜਾ ਲੋਕਾਂ ਨੂੰ ਦਵਾਈ ਦੇ ਰਿਹਾ ਕਿ ਤੁਹਾਡਾ ਸਰੀਰ ਤੰਦਰੁਸਤ ਇੱਦਾਂ ਹੋਣਾ, ਦਵਾਈਆਂ ਖਾਣ ਦੇ ਨਾਲ, ਆਹ ਟੈਸਟ ਕਰਵਾਓ ਇੱਦਾਂ ਹੋਵੇਗਾ, ਤੇ ਉਹ ਵੀ ਬੰਦਾ ਆਪਣੇ ਘਰ ਦੀ ਰੱਖਿਆ ਕਾਲੇ ਭੂਤ ਨਾਲ ਕਰਵਾ ਰਿਹਾ ਵਾ। ਸੋ ਇਹ ਜਿਹੜਾ ਬੰਦਾ ਐਜੂਕੇਟਡ ਹੋਣਾ ਕੋਈ ਏਦਾਂ ਨਹੀਂ ਹੈ ਕਿ ਬੰਦਾ ਉਹ ਪਖੰਡ ਦੇ ਵਿੱਚ ਨਾ ਫਸਿਆ ਹੋਊਗਾ। ਬਹੁਤ ਦੁਨੀਆ ਐਡੀ ਪੜ੍ਹੀ ਲਿਖੀ ਆ ਕਿ ਜਿਹੜੀ ਪਖੰਡ ਦੇ ਵਿੱਚ ਫਸੀ ਆ, ਪਰ ਗੁਰਬਾਣੀ ਇੱਕ ਵੱਖਰੀ ਰੂਹਾਨੀਅਤ ਆ। ਗੁਰਬਾਣੀ ਪਖੰਡ ਚੋਂ ਬਾਹਰ ਕੱਢਦੀ ਆ। ਗੁਰਬਾਣੀ ਇੱਕ ਦੁਨੀਆ ਦੀ ਵੱਖਰੀ ਸਟੱਡੀ ਆ, ਵੱਖਰੀ ਪੜ੍ਹਾਈ ਆ, ਜਿਹਦੇ ਨਾਲ ਬੰਦਾ, ਇੱਕ ਆਪਾਂ ਕਹਿੰਦੇ ਆ ਨਾ, ਮਹਾਰਾਜ ਨੇ ਸਾਨੂੰ ਇਹ ਨਰਾਲੇ ਬਣਾਇਆ ਕਿ ਇਹ ਖਾਲਸਾ ਪੰਥ ਸਾਜ ਕੇ, ਇਹ ਉਹੀ ਆ। ਗੁਰਬਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਵੱਖਰੇ ਹਾਂ। ਜਦੋਂ ਆਪਾਂ ਸਿੱਖੀ ਗਿਆਨ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੀ ਫਿਲਾਸਫੀ ਦੀ ਗੱਲ ਕੀਤੀ ਜਾਂਦੀ ਹੈ, ਗੁਰੂ ਸਾਹਿਬਾਨ ਦੇ ਜੀਵਨ ਕਾਲ ਦੀ ਗੱਲ ਹੋਵੇ, ਤਾਂ ਉਹਨਾਂ ਨੇ ਜਿਹੜੀਆਂ ਆਪਣੀਆਂ ਪ੍ਰਚਾਰ ਫੇਰੀਆਂ ਆਰੰਭਿਆ, ਤੇ ਉੱਥੇ ਗਿਆਨ ਦੀਆਂ ਠੋਕਰਾਂ ਲਾ ਕੇ ਜਿਹੜੇ ਅਗਿਆਨੀ ਲੋਕ ਸੀ ਜਾਂ ਜਿਹੜੇ ਲੋਕ ਕੁਰਾਹੇ ਪੈ ਚੁੱਕੇ ਸੀ, ਉਹਨਾਂ ਨੂੰ ਸਿੱਧੇ ਰਸਤੇ ਦੇ ਉੱਪਰ ਲੈ ਕੇ ਸਿੱਧੇ ਰਸਤੇ ਦੇ ਉੱਪਰ ਲਿਆਂਦਾ। ਤੇ ਕੀ ਲੱਗਦਾ ਕਿ ਅੱਜ ਜੇ ਈਸਾਈਅਤ ਮਤ ਦਾ ਸਰੀਰਕ ਤੌਰ ਤੇ ਵਿਰੋਧ ਕੀਤਾ ਜਾਂਦਾ, ਉਹਨਾਂ ਦੇ ਸਮਾਗਮ ਰੁਕਵਾਏ ਜਾਂਦੇ, ਇਹ ਮਸਲੇ ਦਾ ਹੱਲ ਜਾਪਦਾ ਹੈ ਤੁਹਾਨੂੰ? ਹਾਂ, ਵੇਖੋ, ਬਾਬੇ ਨਾਨਕ ਦੇ ਵਾਰਸ ਧਰਮ ਦਾ ਵਿਰੋਧ ਨਹੀਂ ਕਰਦੇ, ਬਾਬੇ ਨਾਨਕ ਦੇ ਵਾਰਸ ਪਖੰਡ ਦਾ ਵਿਰੋਧ ਕਰਦੇ ਆ। ਤੁਸੀਂ ਕਿਹਾ ਨਾ, ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ, ਥਾਂ ਪਰ ਥਾਂ ਜਾ ਕੇ ਉਹਨਾਂ ਦੱਸਿਆ ਕਿ ਇਹਨਾਂ ਪਖੰਡਾਂ ਦੇ ਵਿੱਚੋਂ ਨਿਕਲੋ। ਹੁਣ ਉਹ ਜ਼ਿਆਦਾਤਰ ਈਸਾਈ ਮਤ ਪਖੰਡ ਕਰ ਰਹੀ ਆ, ਧਰਮ ਦਾ ਪ੍ਰਚਾਰ ਨਹੀਂ ਕਰ ਰਹੀ। ਧਰਮ ਦਾ ਪ੍ਰਚਾਰ ਸਿੱਖ ਵੀ ਕਰਦੇ ਨੇ, ਹੋਰ ਵੀ ਧਰਮ ਆ ਕੇ ਪ੍ਰਚਾਰ ਕਰਦੇ ਨੇ, ਪਰ ਉਹਦੇ ਵਿੱਚ ਇਹ ਨਹੀਂ ਨਾ ਵਿਖਾਇਆ ਜਾਂਦਾ ਕਿ ਦੁਨੀਆ ਨੂੰ ਭਰਮਾਉਣ ਵਾਸਤੇ ਇੱਕ ਹਊਆ ਬਣਾ ਦਿਓ ਕਿ ਇੱਦਾਂ ਵੀ ਬਿਮਾਰੀਆਂ ਚਲੀਆਂ ਜਾਂਦੀਆਂ ਜੀ, ਇੱਦਾਂ ਵੀ ਕੈਂਸਰ ਦੂਰ ਹੁੰਦੀ ਆ ਜੀ। ਇਹ ਇੱਕ ਹਊਆ ਬਣਾ ਕੇ ਲੋਕਾਂ, ਭੋਲੇ ਭਾਲੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਆ। ਹੁਣ ਬਾਬੇ ਨਾਨਕ ਦੀ ਤੁਸੀਂ ਗੱਲ ਕੀਤੀ ਆ, ਬਾਬਾ ਨਾਨਕ ਜੀ ਜਗਨਨਾਥਪੁਰੀ ਗਏ, ਬਾਬਾ ਨਾਨਕ ਜੀ ਹਰਿਦੁਆਰ ਗਏ,
ਕੀਤਾ ਤੇ ਪਖੰਡ ਦਾ ਵਿਰੋਧ ਹੀ ਆ ਨਾ ਉਹਨਾਂ ਨੇ ਵੀ ਜਾ ਕੇ। ਬਾਬੇ ਨਾਨਕ ਨੇ ਜੇ ਜਾ ਕੇ ਇੱਟੇ ਰੋੜੇ ਤੇ ਨਹੀਂ ਮਾਰਦੇ। ਬਾਬੇ ਨਾਨਕ ਨੇ ਉੱਥੇ ਹਰਿਦੁਆਰ ਜਾ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਉਹ ਸੂਰਜ ਨੂੰ ਪਾਣੀ ਦੇ ਰਹੇ ਹੋ ਤੇ ਸੂਰਜ ਤੱਕ ਤੇ ਪਾਣੀ ਜਾ ਹੀ ਨਹੀਂ ਸਕਦਾ। ਬਾਬੇ ਨਾਨਕ ਨੇ ਦੱਸਿਆ ਜੇ ਧਰਤੀ ਤੇ ਮੇਰਾ ਪਿੰਡ ਥੋੜੀ ਦੂਰ ਆ, ਜੇ ਉੱਥੇ ਪਾਣੀ ਨਹੀਂ ਜਾ ਸਕਦਾ, ਇੱਕ ਤਰੀਕਾ ਹੋ ਗਿਆ, ਇੱਕ ਜਿਹਨੂੰ ਆਪਾਂ ਤਰਕ ਦੇ ਆਧਾਰ ਤੇ ਕਹਿ ਦਈਏ ਕਿ ਉਹਨਾਂ ਦੇ ਪਖੰਡ ਨੂੰ ਰੋਕਣਾ। ਤੇ ਬਾਬਾ ਨਾਨਕ ਜੀ ਜਦੋਂ ਜਗਨਨਾਥਪੁਰੀ ਜਾਂਦੇ ਉੱਥੇ ਜਾ ਕੇ ਆਰਤੀ ਬਾਰੇ ਦੱਸਿਆ। ਉਹ ਵੀ ਆਰਤੀ ਇੱਕ ਪਖੰਡ ਸੀ ਤੇ ਬਾਬਾ ਨਾਨਕ ਜੀ ਨੇ ਦੱਸ ਦਿੱਤਾ ਕਿ ਆਰਤੀ ਭਾਈ ਇਹ ਨਹੀਂ ਆ, ਆਰਤੀ ਤਾਂ ਗਗਨ ਮੈਂ ਥਾਲ ਰਵ ਚੰਦ ਦੀਪ ਬਣੇ ਤਾਰਕਾ ਮੰਡਲ ਜਨਕ, ਆਰਤੀ ਤਾਂ ਹੋ ਰਹੀ ਆ। ਤੁਸੀਂ ਥਾਲੀ ਦੇ ਵਿੱਚ ਪਰੋਸ ਕੇ ਦੀਵਿਆਂ ਨੂੰ ਜਗਾ ਕੇ ਆਰਤੀ ਨਹੀਂ ਕਰ ਸਕਦੇ, ਆਰਤੀ ਹੋ ਰਹੀ। ਇਹ ਵੀ ਇੱਕ ਪਖੰਡ ਨੂੰ ਰੋਕਣ ਦਾ ਇੱਕ ਬਾਬਾ ਨਾਨਕ ਜੀ ਨੇ ਜਿਸ ਤਰ੍ਹਾਂ ਉਹ ਫੇਰੀਆਂ ਕੀਤੀਆਂ ਥਾਂ ਪਰ ਥਾਂ ਜਾ ਕੇ। ਮੱਕੇ ਦੀ ਘਟਨਾ ਵੇਖ ਲਓ, ਉਹ ਬਾਬਾ ਜੀ ਪੈਰ ਕਰਕੇ ਉਹਨੂੰ ਪੈ ਜਾਂਦੇ ਨੇ ਤੇ ਜਦੋਂ ਪੈਰ ਕਰਕੇ ਪਏ ਤੇ ਉੱਥੇ ਇੱਕ ਆਇਆ, ਉਹਨੇ ਲੱਤੋਂ ਪਕੜ ਘੜੀਸਿਆ, ਜਿੱਦਾਂ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਹੈ। ਉੱਥੇ ਵੀ ਜ਼ਿਕਰ ਕੀਤਾ ਕਿ ਇਹ ਨਹੀਂ ਹੈ ਕਿ ਪਰਮੇਸ਼ਰ ਇਕੱਲਾ ਮੱਕੇ ਦੇ ਵਿੱਚ ਹੈ, ਰੱਬ ਸਾਰੇ ਥਾਂ ਮੌਜੂਦ ਹੈ। ਰੱਬ ਹਰ ਕਤਰੇ ਦੇ ਵਿੱਚ ਬਲਿਹਾਰੀ ਕੁਦਰਤ ਵਸਿਆ ਹੈ, ਰੱਬ ਉਹ ਹਰ ਥਾਂ ਤੇ ਹਰ ਹਿਰਦੇ ਦੇ ਵਿੱਚ ਵਸਿਆ। ਸੋ ਇਹ ਵੀ ਇੱਕ ਪਖੰਡ ਨੂੰ ਰੋਕਣ ਦਾ ਜੋ ਬਾਬੇ ਨਾਨਕ ਜੀ ਨੇ ਸਾਨੂੰ ਸਿੱਖਿਆ ਦਿੱਤੀ। ਧਰਮ ਦਾ ਵਿਰੋਧ ਨਹੀਂ ਹੈ, ਸਿੱਖ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਕਰਦਾ, ਸਿੱਖ ਪਖੰਡ ਦਾ ਵਿਰੋਧ ਕਰਦਾ। ਚਾਹੇ ਹਿੰਦੂ ਮਤ ਦੇ ਵਿੱਚ ਬਾਬਾ ਨਾਨਕ ਜੀ ਨੇ ਵਿਰੋਧ ਕੀਤਾ ਉਹਨਾਂ ਦਾ, ਇਸਲਾਮ ਧਰਮ ਦੇ ਅੰਦਰ ਜਿਹੜੇ ਪਖੰਡ ਚੱਲਦੇ ਸੀ ਉਹਨਾਂ ਦਾ ਵਿਰੋਧ ਕੀਤਾ। ਜੇਕਰ ਅੱਜ ਈਸਾਈ ਵੀ ਪੰਜਾਬ ਦੀ ਧਰਤੀ ਤੇ ਕੋਈ ਪਖੰਡ ਦਾ ਪ੍ਰਚਾਰ ਕਰਨਗੇ ਤੇ ਸਿੱਖ ਦਾ ਫਰਜ਼ ਹੈ ਵਿਰੋਧ ਕਰਨ ਦਾ। ਲੱਗਦਾ ਕਿ ਨਹੀਂ ਕਿ ਜਿਸ ਤਰੀਕੇ ਦੇ ਨਾਲ ਦੋ ਕਾਰਨਾਂ ਦਾ ਕਰਕੇ ਮੰਨਦੇ ਹੋ ਕਿ ਇੱਕ ਅਨਪੜ੍ਹ ਸੀਗੇ ਲੋਕ ਔਰ ਇੱਕ ਗਰੀਬੀ ਦੇ ਵੱਸ ਹੋ ਕੇ ਜਿਹੜਾ ਸੀ ਈਸਾਈਅਤ ਦੇ ਵਿੱਚ ਉਹਨਾਂ ਨੇ ਜ਼ਿਆਦਾ ਜਿਹੜਾ ਆਪਣਾ ਰਿਲੀਜੀਅਸ ਕਨਵਰਜ਼ਨ ਕੀਤਾ ਹੈਗਾ, ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਜ਼ਮੀਨੀ ਪੱਧਰ ਦੇ ਉੱਪਰ ਕੰਮ ਕਰਨ ਦੀ ਜ਼ਰੂਰਤ ਨਹੀਂ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਹੋਵੇ, ਲੋਕ ਐਡੂਕੇਟਡ ਹੋਣ ਤਾਂ ਜੋ ਉਹ ਇਹਨਾਂ ਜਿਹੜੀਆਂ ਦੋਨੇ ਚੁਣੌਤੀਆਂ ਹੈਗੀਆਂ ਉਹਨਾਂ ਤੋਂ ਉੱਪਰ ਉੱਠ ਸਕਣ। ਹਾਂ, ਇਹ ਤਾਂ ਜ਼ਰੂਰਤ ਆ। ਇਹ ਤਾਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਇਹਦਾ ਮਸਲੇ ਦਾ ਹੱਲ ਕੇਵਲ ਪ੍ਰਚਾਰ ਕਰ ਸਕਦਾ। ਲੋਕਾਂ ਦੇ ਵਿੱਚ ਆਪਣੇ ਸਿੱਖ ਪ੍ਰਚਾਰਕ ਜਾਣ, ਉਹਨਾਂ ਨੂੰ ਲੋੜ ਕਿਉਂ ਪੈ ਰਹੀ ਹੈ ਈਸਾਈ ਧਰਮ ਦੇ ਅੰਦਰ ਜਾਣ ਦੀ ਲੋੜ, ਉਹ ਉਸ ਚੀਜ਼ ਨੂੰ ਸਮਝੋ ਨਾ ਜਾ ਕੇ ਉਹਨਾਂ ਦੀ ਉਹ ਗਰੀਬੀ ਲੋੜ ਹੈ ਜਾਂ ਹੋਰ ਉਹਨਾਂ ਦੀ ਲੋੜ ਹੈ। ਤੇ ਇਹ ਸਾਨੂੰ ਵੀ ਸਮਝਣਾ ਚਾਹੀਦਾ ਹੈ, ਇਹ ਸ਼੍ਰੋਮਣੀ ਕਮੇਟੀ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਗੁਰਦਾਸਪੁਰ 50-60% ਈਸਾਈ ਬਣ ਚੁੱਕਾ ਤੇ ਜੇਕਰ ਅੱਜ ਵੀ ਤੁਸੀਂ ਆਪਣੇ ਪ੍ਰਚਾਰਕਾਂ ਨੂੰ ਇਹ ਥਾਪੜਾ ਦੇ ਕੇ ਉਹਨਾਂ ਨੂੰ ਕਹੋ ਕਮਰ ਕੱਸਾ ਕਰਕੇ ਇੱਕ ਰਾਂ ਤੁਰ ਜਾਓ ਗੁਰਦਾਸਪੁਰ ਏਰੀਏ ਦੇ ਵਿੱਚ ਕਿ ਅੱਧਾ ਗੁਰਦਾਸਪੁਰ ਤਾਂ ਉਧਰ ਚਲ ਗਿਆ, ਜਿਹੜੇ ਰਹਿੰਦੇ ਉਹ ਤਾਂ ਬਚਾ ਲਓ, ਜਿਹੜੇ ਬਾਕੀ ਬੱਚੇ ਆ ਉਹ ਤਾਂ ਬਚਾ ਲਓ। ਇਹਨਾਂ ਵੀ ਆਉਣ ਵਾਲੇ 10-20 ਸਾਲਾਂ ਦੇ ਵਿੱਚ ਗੁਰਦਾਸਪੁਰ ਇਹ ਵੱਜਣਾ ਸ਼ੁਰੂ ਕਰ ਦੇਵੇ ਕਿ ਗੁਰਦਾਸਪੁਰ ਦੇ ਵਿੱਚ ਤਾਂ ਉਹਨਾਂ ਦਾ ਰਾਜ ਹੋ ਗਿਆ, ਗੁਰਦਾਸਪੁਰ ਦੇ ਵਿੱਚ ਉਹਨਾਂ ਦੇ MLA ਬਣ ਗਏ, ਉਹਨਾਂ ਦਾ ਸਾਰਾ ਕੁਝ ਚੱਲ ਪਿਆ। ਇਹ ਸਾਡਿਆਂ ਨੂੰ ਸੋਚਣਾ ਚਾਹੀਦਾ ਹੈ। ਇਹਦਾ ਹੰਬਲਾ ਮਾਰਨ ਦੀ ਲੋੜ ਹੈ, ਕਮਰ ਕੱਸਾ ਕਰਨ ਦੀ ਲੋੜ ਹੈ। ਇਹ ਜਾਣਾ ਚਾਹੀਦਾ ਕਿ ਉੱਥੋਂ ਦੀ ਜਿਹੜੀ ਨੌਜਵਾਨੀ ਹੈ ਉਹਨਾਂ ਦੀ ਗਰੀਬੀ ਨੂੰ ਸਮਝਿਆ ਜਾਵੇ, ਉਹ ਆਰਥਿਕ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ। ਤੇ ਜਾਂ ਜਿਹੜੇ ਅਨਪੜ੍ਹ ਲੋਕ ਆ, ਬੇਸਮਝ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈ, ਉਹਨਾਂ ਨੂੰ ਜਾ ਕੇ ਸਮਝਾਇਆ ਜਾਵੇ, ਇਤਿਹਾਸ ਬਾਰੇ ਦੱਸਿਆ ਜਾਵੇ, 4 ਸਾਹਿਬਜ਼ਾਦਿਆਂ ਬਾਰੇ ਦੱਸਿਆ ਜਾਵੇ ਕਿ ਸਾਡਾ ਵਿਰਸਾ ਐਡਾ ਮਹਾਨ ਹੈ, ਤੁਸੀਂ ਕਿੱਧਰ ਜਾ ਰਹੇ ਹੋ। ਉਹਨਾਂ ਨੂੰ ਦੱਸਣ ਦੀ ਲੋੜ ਹੈ। ਤੇ ਦੱਸ ਕੌਣ ਸਕਦਾ? ਪ੍ਰਚਾਰਕ ਹੀ ਦੱਸ ਸਕਦਾ ਨਾ। ਜੇਕਰ ਡਾਕਟਰ ਕਿਸੇ ਦਾ ਇਲਾਜ ਕਰ ਸਕਦਾ, ਇਲਾਜ ਦੀ ਦਵਾਈ ਦੇ ਸਕਦਾ, ਤੇ ਪ੍ਰਚਾਰਕ ਦਾ ਫਰਜ਼ ਕੀ ਹੈ? ਪ੍ਰਚਾਰਕ ਵੀ ਇਲਾਕੇ ਦੇ ਵਿੱਚ ਜਾ ਕੇ ਦੱਸੇਗਾ ਕਿ ਤੁਸੀਂ ਇਸ ਪਖੰਡ ਤੋਂ ਬਚੋ। SGPC ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ, ਹਰ ਬੰਦੇ ਦਾ SGPC ਦੇ ਉੱਪਰ ਸਵਾਲ ਹੁੰਦਾ, ਤਾਂ ਕੀ ਲੱਗਦਾ ਕਿ ਜਿਹੜੀਆਂ ਆਮ ਪਿੰਡਾਂ ਦੀਆਂ ਜਾਂ ਨਗਰਾਂ ਦੀਆਂ ਵੱਖ-ਵੱਖ ਇਲਾਕਿਆਂ ਦੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਦਾ ਇਹਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਹੋਣਾ ਚਾਹੀਦਾ? ਯੋਗਦਾਨ ਉਹਨਾਂ ਦਾ ਵੀ ਹੋਣਾ ਚਾਹੀਦਾ। ਮੈਂ ਵੱਡੇ ਪੱਧਰ ਦੀ ਗੱਲ ਕਰ ਰਿਹਾ, ਵੱਡੇ ਆਪਣਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸਿੱਖਾਂ ਦੀ ਸਰਮੌਰ ਜਥੇਬੰਦੀ ਆ, ਸ਼ਹੀਦਾਂ ਉਸ ਕਮੇਟੀ ਨੂੰ ਬਣਾਉਣ ਦੇ ਵਾਸਤੇ ਕਿੰਨੀਆਂ ਸ਼ਹਾਦਤਾਂ ਹੋਈਆਂ। ਭਾਈ ਲਛਮਣ ਸਿੰਘ ਧਾਰੋਵਾਲ ਉਹ ਆਪਣਾ ਖੱਲ ਲਵਾਤੀ, ਕਈ ਕੁ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਾਸਤੇ ਉਹਨਾਂ ਨੇ ਆਪਣਾ ਆਪ ਵਾਰਿਆ। ਤਾਂ ਸੋ ਜਿੱਥੇ ਇਲਾਕੇ ਦੀਆਂ ਸੰਗਤਾਂ ਦੇ ਇਲਾਕਿਆਂ ਦੇ ਵਿੱਚ ਜਿੱਥੇ ਵੀ ਕੋਈ ਲੋਕਲ ਕਮੇਟੀਆਂ ਵਾ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਉਹ ਜਿਹੜੇ ਗੁਰਦੁਆਰੇ ਸਾਹਿਬ ਦੇ ਵਿੱਚ ਭਾਈ ਰੱਖੇ ਆ, ਗ੍ਰੰਥੀ ਸਿੰਘ ਰੱਖੇ ਆ, ਉਹਨਾਂ ਦੀ ਵੀ ਕੋਈ ਆਰਥਿਕ ਸਥਿਤੀ ਬਾਰੇ ਸਮਝੋ ਨਾ। ਪੁਰਾਣੇ ਪਿੰਡ ਦੇ ਵਿੱਚ ਜਿਹੜਾ ਉੱਥੇ ਗ੍ਰੰਥੀ ਸਿੰਘ ਰੱਖਿਆ ਹੋਇਆ ਸੀ, ਮੈਂ ਤੁਹਾਨੂੰ ਜ਼ਿਕਰ ਕਰ ਰਿਹਾ, ਉਸ ਗ੍ਰੰਥੀ ਸਿੰਘ ਨੂੰ 4000 ਰੁਪਈਆ ਦੇ ਰਹੇ ਆ, ਤੇ ਉਹ 4000 ਤੇ ਕੀ ਉੱਥੇ ਪਿੰਡ ਦੇ ਲੋਕਾਂ ਨੂੰ ਸਮਝਾ ਦੂਗਾ? ਜੇ ਉਹ ਪੁਰਾਣੇ ਪਿੰਡ ਦੇ ਵਿੱਚ 50% ਈਸਾਈ ਬਣ ਚੁੱਕੇ ਆ, ਤੇ ਫਿਰ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਸਮਝਣਾ ਚਾਹੀਦਾ ਨਾ ਕਿ ਇਹ ਬਣ ਕਿਉਂ ਰਹੇ ਆ। ਸਾਡੇ ਪਿੰਡ ਦੇ ਵਿੱਚ ਪ੍ਰਚਾਰਕ ਦੀ ਘਾਟ ਆ। ਉਹ ਬਾਬਾ ਜੀ ਇਕੱਲੇ ਪਾਠ ਤਾਂ ਸੁਣਾ ਸਕਦੇ ਆ, ਪਰ ਉਹਨਾਂ ਨੂੰ ਇਤਿਹਾਸ ਬਾਰੇ ਕੋਈ ਨੌਲੇਜ ਨਹੀਂ।
ਉਹ ਕੱਲਾ ਨਿਤਨੇਮ ਸਵੇਰੇ ਸ਼ਾਮ ਕਰ ਸਕਦੇ ਆ, ਅਰਦਾਸ ਬੇਨਤੀ ਕਰ ਸਕਦੇ ਆ, ਪਰ ਇੱਕ ਪ੍ਰਚਾਰਕ ਜਿਹਨੂੰ ਗੁਰ ਇਤਿਹਾਸ, ਗੁਰਮਤ, ਗੁਰ ਰਹਿਤ ਮਰਜ਼ਾਦਾ ਅਕਾਲ ਤਖਤ ਤੋਂ ਜਿਹੜੀ ਪ੍ਰਮਾਣਿਤ ਆ ਉਹਦੇ ਬਾਰੇ ਸਮਝਦਾਰੀ ਹੋਵੇ, ਜਿਹਦੇ ਵਿੱਚ ਸਾਰੇ ਪਖੰਡਾਂ ਦਾ ਜ਼ਿਕਰ ਕੀਤਾ ਗੁਰਸਿੱਖ ਨੇ ਆ ਨਹੀਂ ਕਰਨੇ, ਸੋ ਪ੍ਰਚਾਰਕ ਵੀ ਉਦਾਂ ਦਾ ਹੋਵੇ। ਇਹ ਸਾਡੇ ਅੰਦਰ ਵੀ ਜਿਹੜੀ ਘਾਟ ਆ, ਪਿੰਡਾਂ ਦੇ ਵਿੱਚ ਅਸੀਂ ਗ੍ਰੰਥੀ ਸਿੰਘ ਲਾ ਦਿੰਦੇ ਆ, ਪਰ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈ। ਉਹ ਤਾਂ ਆਪ ਮੌਲੀਆਂ ਬੰਨ ਕੇ ਦਿੰਦੇ ਲੋਕਾਂ ਦੇ ਗੁੱਟਾਂ ਦੇ, ਉਹ ਤਾਂ ਆਪ ਪਖੰਡ ਦੇ ਵੱਲ ਤੋਰ ਰਹੇ ਆ ਕਿ ਤੁਸੀਂ ਆਪਣਾ ਵਰੀਨਾ ਕਰ ਲਓ ਜੀ, ਇਹ ਕਰ ਲਓ, ਉਹ ਇਹ ਸਮਝ ਚਾਹੀਦੀ ਆ ਨਾ ਉਹਨੂੰ, ਗੁਰਮਤ ਦੀ ਪੂਰਨ ਨੌਲੇਜ ਹੋਵੇ, ਉਹਨੂੰ ਪਤਾ ਹੋਵੇ ਕਿ ਗੁਰਮਤ ਹੈ ਕੀ ਹੈ। ਸਿੱਖਾਂ ਦੇ ਨਾਲ ਜੁੜਿਆ ਹੋਇਆ ਸੰਵੇਦਨਸ਼ੀਲ ਮਸਲਾ ਹੈ, ਕਿਉਂਕਿ ਈਸਾਈਅਤ ਦਾ ਖਾਸ ਕਰ ਮਾਝੇ ਦੀ ਧਰਤੀ ਦੇ ਉੱਪਰ ਬਹੁਤ ਵੱਡੇ ਪੱਧਰ ਦੇ ਉੱਪਰ ਜ਼ੋਰ ਹੈ। ਉਹੀ ਇਲਾਕਾ ਹੈ ਜਿਸ ਵਕਤ ਸਿੰਘ ਸਭਾ ਲਹਿਰ ਦੇ ਸਮੇਂ ਵੀ ਜਿਹੜਾ ਸੀ 4 ਨੌਜਵਾਨਾਂ ਨੇ ਸਿੱਖ ਧਰਮ ਨੂੰ ਛੱਡਣ ਦਾ ਫੈਸਲਾ ਕਰਨ ਤੋਂ ਬਾਅਦ ਈਸਾਈਅਤ ਦੇ ਵਿੱਚ ਜਾਣਾ ਸਵੀਕਾਰ ਕੀਤਾ ਸੀ। ਤਾਂ ਉਸ ਤੋਂ ਬਾਅਦ ਗਿਆਨੀ ਦਿੱਤ ਸਿੰਘ, ਗਿਆਨੀ ਗੁਰਮੁਖ ਸਿੰਘ ਵਰਗੇ ਮਹਾਨ ਵਿਦਵਾਨ ਦੀ ਗੱਲ ਚੱਲਦੀ ਹੈ, ਉਹਨਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਸੁਹਿਰਦਗੀ ਦੇ ਨਾਲ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਵਿੱਚ ਆਪਣੇ ਧਰਮ ਦਾ, ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਕਿਸ ਤਰ੍ਹਾਂ ਉਹਦੇ ਵਿੱਚ ਵਾਧਾ ਕੀਤਾ ਜਾ ਸਕਦਾ, ਫੈਲਾਅ ਕੀਤਾ ਜਾ ਸਕਦਾ ਹੈ। ਤਾਂ ਇਹਦੇ ਵਿੱਚ ਸਿੱਖਾਂ ਦੀ ਸਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿਸ ਤਰ੍ਹਾਂ ਦੀ ਅਤੇ ਕਿਵੇਂ ਭੂਮਿਕਾ ਰਹਿ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ ਜੁੜੇ ਹੋਏ ਤਮਾਮ ਮਸਲਿਆਂ ਨੂੰ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।